ਵਜ਼ੀਰ ਆਜ਼ਮ ਦੇ ਮਸ਼ੀਰ ਬਰਾਏ ਇਹਤਸਾਬ ਸ਼ਹਿਜ਼ਾਦ ਅਕਬਰ ਹੋਰਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੀ ਸੇਵਾ ਇੰਜ ਹੀ ਕਰਦੇ ਰਹਿਣਗੇ ਤੇ ਜਿੱਥੇ ਕਪਤਾਨ ਨੂੰ ਉਹਨਾਂ ਦੀ ਲੋੜ ਪੈਗੀ ਹਾਜ਼ਰ ਮਿਲਣਗੇ। ਸ਼ਹਿਜ਼ਾਦ ਅਕਬਰ ਹੋਰੀ ਕਪਤਾਨ ਦੇ ਉਹ ਖਿਡਾਰੀ ਸਨ ਜਿਨ੍ਹਾਂ ਤੋਂ ਬਹੁਤ ਉਮੀਦਾਂ ਸਨ ਕਿ ਉਹ ਕੌਮੀ ਦੌਲਤ ਲੁੱਟਣ ਵਾਲੇ ਮਗਰਮੱਛਾਂ ਨੂੰ ਨਾ ਸਿਰਫ ਘੇਰਨਗੇ ਬਲਕਿ ਸਜ਼ਾਵਾਂ ਵੀ ਦਿਵਾਉਣਗੇ। ਇਹ ਗੱਲ ਵੀ ਮੰਨਣ ਵਾਲੀ ਹੈ ਕਿ ਉਹਨਾਂ ਗੱਲੀ ਬਾਤੀ ਢਿੱਲ ਵੀ ਬੜਾ ਲਾਇਆ, ਪਰ ਹਕੀਕਤ ਵਿੱਚ ਉਹ ਕਾਮਯਾਬੀ ਨਾ ਹਾਸਲ ਕਰ ਸਕੇ ਜਿਹਦੀ ਉਹਨਾਂ ਤੋਂ ਆਸ ਕੀਤੀ जा रही थी। सबसे इम्पॉर्टेंट चीज़ ये है कि इस अकाउंट का जब जायज़ा लिया गया तो ये तकरीबन 22 अरब के अकाउंट्स में, क्योंकि मैं आज हर चीज़ की तैयारी करके इनके लिए लाया हूँ, ये फरमाएंगे कि जी कारोबार में तो आपको पता है जी ऐसे तो होता रहता है। इसका भी जवाब है, ये कोई कारोबार के पैसे नहीं थे, ये कोई चीनी के पैसे नहीं थे। इस अकाउंट का पूरा फोरेंसिक किया गया है इन अकाउंट्स का। जो मियाँ शहबाज शरीफ साहब हैं, जिन फरिश्तों ने या जिन फरिश्तों को ये अपनी चंद भैंसों का दूध और कीमती और नायाब दूध करोड़ों में फ़रोख्त करते थे, वो फरिश्ते मंजर आम पर आ चुके हैं। असल सबसे बड़ी तकलीफ़ और इस दर्द की वजह उन फरिश्तों का मंजर आम पे आना है। ਉਹਨਾਂ ਜਿੰਨੇ ਵੀ ਕੇਸ ਬਣਾਏ ਅਕਸਰ ਅਦਾਲਤਾਂ ਵਿੱਚ ਪੂਰੇ ਭਾਰ ਨਾਲ ਸਾਬਤ ਨਾ ਹੋ ਸਕੇ। ਕਈ ਵਾਰੀ ਤੇ ਉਹਨਾਂ ਦੇ ਦਾਅਵਿਆਂ ਉੱਤੇ ਅਦਾਲਤਾਂ ਨਾਰਾਜ਼ ਵੀ ਹੋਈਆਂ ਕਿ ਪੱਕੇ ਸਬੂਤ ਮੌਜੂਦ ਨਹੀਂ। ਇਹ ਸ਼ਹਿਜ਼ਾਦ ਅਕਬਰ ਦੀ ਨਾਲਾਇਕੀ ਸੀ ਜਾਂ ਸਿਸਟਮ ਦੀ ਖਰਾਬੀ? ਕੌਮ ਇੱਕ ਵਾਰੀ ਫੇਰ ਮਾਯੂਸ ਨਜ਼ਰ ਆ ਰਹੀ ਹੈ ਕਿ ਉਹਦਾ ਖਜ਼ਾਨਾ ਲੁੱਟਣ ਵਾਲਿਆਂ ਨੂੰ ਧੌਣੋਂ ਨਹੀਂ ਫੜਿਆ ਜਾ ਸਕਿਆ। ਸ਼ਹਿਜ਼ਾਦ ਅਕਬਰ ਹਰੀ ਟੁਰ ਜਾਣਗੇ ਤੇ ਕੋਈ ਹੋਰ ਆ ਜਾਵੇਗਾ। ਅਸਲ ਮਸਲਾ ਉਦੋਂ ਹੱਲ ਹੋਏਗਾ ਜਦ ਨਿਜ਼ਾਮ ਚੋਰਾਂ ਦੀ ਥਾਵੇਂ ਮਾੜੇ ਬੰਦੇ ਦੀ ਹਮਾਇਤ ਵਿੱਚ ਖਲੋਏਗਾ।